ਵਜ਼ੀਫਾ ਘੁਟਾਲੇ ਤੋਂ ਸ਼ੁਰੂਆਤ ਕਰੀਏ। ਵਜ਼ੀਫਾ ਘੁਟਾਲੇ ਮਾਮਲੇ ਦੇ ਵਿੱਚ ਮਾਨ ਸਰਕਾਰ ਨੇ ਕੋਈ ਵੱਡੀ ਕਾਰਵਾਈ ਕੀਤੀ ਹੈ ਜੀ? ਜੀ ਬਿਲਕੁਲ ਬਿਲकुल ਪਰ ਜਿਸ ਕਾਰਵਾਈ ਵੱਲ ਸਾਰਿਆਂ ਦੀ ਨਿਗਾਹ ਸੀਗੀ ਉਹਦੇ ਵਿੱਚ ਹਾਲੇ ਕੁਝ ਨਹੀਂ ਹੋਇਆ। ਸਿਰਫ ਤੇ ਸਿਰਫ ਮਾਨ ਸਾਹਿਬ ਅੱਜ ਹੀ ਉਹ ਕਹਿ ਗਏ ਨੇ ਕਿ ਛੱਡਾਂਗੇ ਕਿਸੇ ਨੂੰ ਨਹੀਂ। ਜੀ। ਮਤਲਬ ਕਿ ਜਿਹੜਾ ਬਠਿੰਡਾ ਰਿਸ਼ਵਤ ਕਾਂਡ ਆ ਉਹਦੇ ਤੇ ਕੱਖ ਨਹੀਂ ਕੀਤਾ ਇਹਨਾਂ ਨੇ। ਇਹਨਾਂ ਦਾ ਜਿਹੜਾ ਐਮਐਲਏ ਆ ਹਾਲ ਦੀ ਘੜੀ ਉਹ ਤੇ ਸੁਰਖਰੂ ਹੋ ਗਿਆ ਇੱਕ ਵੀਡੀਓ ਪਾ ਕੇ ਕਿ ਇਹ ਪੀਏ ਹੀ ਮੇਰਾ ਹੈ ਨਹੀਂਗਾ ਭਾਈ, ਮੈਂ ਕੀ ਕਰਾਂ। ਤੇ ਇਹ ਵਿਰੋਧੀਆਂ ਦੀ ਚਾਲ ਆ। ਤੇ ਮਾਨ ਸਾਹਿਬ ਕਹਿੰਦੇ ਕਿ ਅਸੀਂ ਛੱਡਣਾ ਕੋਈ ਨਹੀਂ ਹੈਗਾ, ਭਾਵੇਂ ਉਹਦੇ ਬ੍ਰੈਕਟ ਦੇ ਵਿੱਚ ਕਿਸੇ ਵੀ ਪਾਰਟੀ ਦਾ ਨਾਮ ਲੱਗੇ। ਮਤਲਬ ਕਿ ਕੋਈ ਉਹਨਾਂ ਨੇ ਖਾਸ ਜਾਂ ਕਹਿ ਲਓ ਕਿ ਠੋਸ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੱਖ ਤੋਂ ਕੋਈ ਕਾਰਵਾਈ ਦੀ ਵਕਾਲਤ ਨਹੀਂ ਕੀਤੀ ਹੈਗੀ ਹਾਲ ਦੀ ਘੜੀ, ਫਿਲਹਾਲ ਦੀ ਘੜੀ। ਤੇ 2 ਦਿਨ ਦੇ ਰਿਮਾਂਡ ਤੇ ਉਹ ਚਲਾ ਗਿਆ। ਜਿਹੜਾ ਰਿਸ਼ਮ ਸੀਗਾ ਨਾਂ ਤੇ ਬੜਾ ਵਧੀਆ ਰੱਖਿਆ, ਰਿਸ਼ਮ ਤੇ ਰਤਨ ਜੀ, ਯਾਨੀ RR ਤੇ ਇੱਕ ਤੀਸਰਾ ਵੀ ਕੋਈ ਰਲ ਗਿਆ ਤੇ ਫਿਰ RRR ਫਿਲਮ ਹੀ ਬਣ ਜਾਣੀ ਹੈ। ਰਲ ਤਾਂ ਗਈ ਰਿਸ਼ਵਤ ਮਿੰਟੂ ਜੀ, ਆਰ ਤੇ ਰਿਸ਼ਵਤ। ਹਾਂ ਜੀ, ਰਲ ਗਈ। ਮੈਂ ਕਿਹਾ ਰਿਸ਼ਵਤ ਆਰ ਤੇ ਰਾਰੇ ਤੇ। ਇਹ ਵੀ ਸਹੀ ਹੈ। ਨਹੀਂ ਇੱਕ ਮੈਂ ਕਿਹਾ ਕੋਈ ਹੋਰ ਵੀ ਆ ਗਿਆ ਨਾ ਇਹਨਾਂ ਦੀ ਰਾਸ਼ੀ ਵਾਲਾ ਤੇ RRR ਜੀ, ਤਾਂ ਫਿਰ ਤਾਂ 4 R ਹੋ ਜਾਣੀਆਂ। ਜ਼ਬਰਦਸਤ ਕਾਮਯਾਬੀ ਚੌਥੀ ਤੁਸੀਂ ਨਾਂ ਦਿੱਤੀ। ਹਾਂ ਜੀ, ਤੇ ਖੈਰ ਦੇਖੋ ਅੱਜ ਇਹਨਾਂ ਨੇ ਸਵੇਰੇ ਸਾਜਰੇ ਹੀ ਜਾਣਕਾਰੀ ਦਿੱਤੀ ਸੀ, ਤੜਕੇ ਪੀਸੀ ਕੀਤੀ। ਵੈਸੇ ਤੁਹਾਡੇ ਵਾਸਤੇ ਵੀ ਜਾਣਕਾਰੀ ਅੱਛੀ ਆ ਗਈ। ਮੁਕਤਸਰ ਵਾਲੀ ਕਹਿੰਦੇ ਕਿ ਸੜਕ ਬਣਾ ਦੇਣੀ ਆਪਾਂ। ਬੀਬੀ ਬਲਜੀਤ ਕੌਰ ਨੇ ਕਹਿ ਦਿੱਤਾ ਕਿ 18 ਮਹੀਨਿਆਂ 'ਚ ਐਨ ਬਣਾ ਦੇਣੀ ਹੈ ਸੜਕ। ਹੁਣ ਜਦੋਂ ਤੁਸੀਂ ਆਓਗੇ ਬਸ ਤਿਲਕਦੇ ਜਾਣਾ ਉਸ ਸੜਕ ਤੇ। ਖੈਰ ਗੱਲ ਇਹ ਹੈ ਕਿ ਭਾਈ ਹੁਣ ਇਸ ਮਾਮਲੇ 'ਚ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਉਹ ਇਹ ਕੀਤੀ ਹੈ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫਾ ਸੀ, ਉਹ ਕਹਿੰਦੇ ਕਿ ਜੀ ਉਹਦੇ 'ਚ ਅਸੀਂ ਕਾਰਵਾਈ ਇਹ ਕੀਤੀ ਆ ਕਿ 6 ਅਫਸਰ ਜਿਹੜੇ ਅਸੀਂ ਬਰਤਰਫ ਕਰ ਦਿੱਤੇ ਆ। ਇਹਦੇ ਵਿੱਚ 4 ਅਧਿਕਾਰੀ ਜਿਹੜੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਹਿਕਮੇ ਦੇ ਸਨ। ਮਤਲਬ ਕਿ ਜਿਹੜਾ ਮਹਿਕਮਾ ਬੀਬੀ ਬਲਜੀਤ ਕੌਰ ਕੋਲ ਆ, ਮੰਤਰਾਲਾ ਕਹਿ ਲਓ। ਤੇ 2 ਆ ਗਏ ਵਿੱਤ 'ਚ, ਵਿੱਤ ਜਿਹੜਾ ਆ ਗਿਆ ਮਤਲਬ ਕਿ ਫਾਈਨੈਂਸ। ਇਹਦੇ 'ਚ ਹੁਣ ਆ ਗਏ ਚੀਮਾ ਸਾਹਿਬ ਤੇ ਜੁਆਇੰਟਲੀ ਇਹਨਾਂ ਨੇ ਇਹ ਪੀਸੀ ਕੀਤੀ ਸੀਗੀ। ਜਿਹੜੇ ਇਹਨਾਂ ਨੇ ਬਰਖਾਸਤ ਕੀਤੇ ਨੇ ਉਹਨਾਂ ਦੇ ਵਿੱਚ ਪਰਮਿੰਦਰ ਗਿੱਲ, ਇਹ ਨਾਮ ਤੁਸੀਂ ਸੁਣਿਆ ਹੀ ਹੋਣਾ, ਬਹੁਤ ਚਰਚਾ ਰਿਹਾ ਸੀਗਾ ਇਹਦਾ, ਪਰਮਿੰਦਰ ਗਿੱਲ ਦਾ। ਵੈਸੇ ਇਹਨੂੰ ਕਾਂਗਰਸ ਦੇ ਵਿੱਚ ਬਚਾਇਆ ਗਿਆ ਸੀ, ਬਹੁਤ ਵੱਡਾ ਸੇਫਗਾਰਡ ਸੀਗਾ, ਕਿਉਂਕਿ ਇੱਕ ਜਿਹੜਾ ਸੇਵਾ ਮੁਕਤ ਹੋਇਆ ਸੀ ਅਫਸਰ, ਜਿਸਨੇ ਬਾਅਦ ਚ ਚੋਣ ਲੜੀ ਕਾਂਗਰਸ ਵੱਲੋਂ, ਫਿਰ ਵਿਧਾਇਕ ਬਣਿਆ, ਉਹ ਦੁਆਬੇ ਚ ਵਿਧਾਇਕ ਬਣਿਆ ਸੀਗਾ। ਮਤਲਬ ਦੱਸਿਆ ਜਾਂਦਾ ਕਿ ਇਹ ਉਹਦਾ ਚੇਲਾ ਸੀਗਾ ਤੇ ਇਹਦੇ ਕਰਕੇ ਬਚਿਆ ਰਿਹਾ ਜੀ। ਅੱਛਾ, ਫਿਰ ਇਸ ਤੋਂ ਇਲਾਵਾ ਚਰਨਜੀਤ ਸਿੰਘ ਆ, ਕੋਈ ਮੁਕੇਸ਼ ਭਾਟੀਆ, ਹਰਜਿੰਦਰ ਚੋਪੜਾ, ਰਾਕੇਸ਼ ਚੋਪੜਾ ਵੀ ਚੋਪੜ ਦਿੱਤਾ, ਰਾਕੇਸ਼ ਅਰੋੜਾ ਤੇ ਬਲਦੇਵ ਸਿੰਘ। ਤਾਂ ਇਸ ਤਰ੍ਹਾਂ ਇਹ 6 ਇਹਨਾਂ ਨੇ ਕਹਿ ਲਓ ਕਿ ਬਰਖਾਸਤ ਕਰ ਦਿੱਤੇ ਤੇ ਚਰਨਜੀਤ ਤੇ ਰਾਕੇਸ਼ ਇਹ 2 ਸੇਵਾ ਮੁਕਤ ਹੋ ਗਏ ਨੇ। ਹਾਲਾਂਕਿ ਨਾਲ ਇਹਨਾਂ ਨੇ ਇਹ ਵੀ ਖੁਲਾਸਾ ਕੀਤਾ ਆ ਕਿ ਬਈ 39 ਕਰੋੜ ਰੁਪਏ ਦਾ ਪਤਾ ਹੀ ਨਹੀਂ ਲੱਗਣ ਡਿਆ ਕਿ ਉਹ ਕਿੱਧਰ ਚੱਲ ਗਿਆ ਹੈ। ਮਤਲਬ ਖੁਰਦ-ਬੁਰਦੀ ਹੈ। ਜਿਵੇਂ ਉਹ ਗਾਣਾ ਨਾ, ਇੱਕ ਕੁੜੀ ਜੀ ਦਾ ਨਾਮ ਮੁਹੱਬਤ ਹੈ, ਗੁੰਮ ਹੈ ਗੁੰਮ ਹੈ। ਬਸ ਇਹ ਕਹਿੰਦੇ ਵੀ 39 ਕਰੋੜ ਦਾ ਕੱਖ ਵੀ ਪਤਾ ਨਹੀਂ ਹੈ ਕਿ ਕਿੱਧਰ ਚਲੇ ਗਿਆ। ਤਾਂ ਖੈਰ ਇਹਨਾਂ ਨੇ ਐਕਸ਼ਨ ਲਿਆ, ਜ਼ਬਰਦਸਤ ਐਕਸ਼ਨ ਲਿਆ। ਸਵੇਰੇ ਇਹਨਾਂ ਨੇ ਇਹ ਖਬਰ ਜਿਹੜੀ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਬਣਾ ਦਿੱਤੀ। ਪਰ ਉਹ ਜਿਹੜੀ ਬਠਿੰਡੇ ਵਾਲੀ ਖਬਰ ਸੀਗੀ ਨਾ, ਵੈਸੇ ਵੀ ਰਤਨ ਨੇ ਬਠਿੰਡਾ ਜਿਹੜਾ ਹੈ ਉਹ ਕਿਲਿਆ ਜਾਂ ਝੀਲਾ, ਮੈਨੂੰ ਲੱਗਦਾ ਉਹਨਾਂ ਨੇ ਬਠਿੰਡਾ ਮਸ਼ਹੂਰ ਨਹੀਂ ਕੀਤਾ ਜਿੱਦਾਂ ਕੱਲ ਇਹਨੇ ਕੀਤਾ ਹੈ ਨਾ, ਉਹਨਾਂ ਸ਼ਾਇਦ ਉਹ ਵੀ ਨਹੀਂ ਕਰ ਸਕੇ। ਤਾਂ ਇਸ ਕਰਕੇ ਇਹ ਖਬਰ ਬੇਸ਼ੱਕ ਇਹਨਾਂ ਨੇ ਬਹੁਤ ਵੱਡੀ ਬਣਾ ਕੇ ਪੇਸ਼ ਕੀਤੀ, ਪਰ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਮਹਾਰਥੀ ਕਿੱਥੇ ਲਾਗੇ ਲੱਗਣ ਦਿੰਦੇ ਆ। ਇਸ ਕਰਕੇ ਉਹ ਵੀ ਮੁੱਦਾ ਜਿਹੜਾ ਉਹ ਛਾਇਆ ਰਿਹਾ।